ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਦਸੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚੀਅਨ ਸਾਇੰਸ। ਸੁਨਹਿਰੀ ਮਤਨ ਮੀਕਾ। ਪਰ ਐ ਬੈਤਲਹਮ ਅਫਰਾਤਾ, ਭਾਵੇਂ ਤੂੰ ਯਹੂਦਾ ਦੇ ਹਜ਼ਾਰਾਂ ਵਿੱਚ ਸ਼ਾਮਲ ਹੋਣ ਲਈ ਨਿੱਕਾ ਹੈ, ਫਿਰ ਵੀ ਤੇਰੇ ਵਿੱਚੋਂ ਇੱਕ ਬੰਦਾ ਨਿਕਲੇਗਾ ਤੇ ਮੇਰੇ ਸਾਹਮਣੇ ਇਸਰਾਇਲ ਦਾ ਹਾਕਮ ਹੋਵੇਗਾ, ਤੇ ਉਹਦਾ ਮਸਦਰ ਪਿਛਲੇ ਜ਼ਮਾਨੇ, ਹਾਂ ਪੁਰਾਣੇ ਵੇਲਿਆਂ ਤੋਂ ਹੈ। ਜਵਾਬੀ ਪੜ੍ਹਾਈ। ਮੀਕਾ ਯਸਾਇਆ। ਤੇ ਉਹ ਖਲੋਵੇਗਾ ਤੇ ਖੁਦਾਵੰਦ ਦੀ ਕੁਦਰਤ ਨਾਲ ਤੇ ਖੁਦਾਵੰਦ ਆਪਣੇ ਰੱਬ ਦੇ ਨਾਂ ਦੀ ਬਜ਼ੁਰਗੀ ਨਾਲ ਗੱਲਾਬਾਨੀ ਕਰੇਗਾ, ਤੇ ਉਹ ਕਾਇਮ ਰਹਿਣਗੇ, ਕਿਉਂ ਜੇ ਉਹ ਉਸ ਵੇਲੇ ਧਰਤੀ ਦੀ ਇੰਤਹਾ ਤੀਕਰ ਬਜ਼ੁਰਗ ਹੋਵੇਗਾ। ਇਸ ਲਈ ਸਾਡੇ ਲਈ ਇੱਕ ਮੁੰਡਾ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਤੇ ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ, ਤੇ ਉਹਦਾ ਨਾਂ ਅਜੀਬ ਮਸ਼ੀਰ, ਖੁਦਾਏ ਕਾਦਰ, ਅਬਦੀਅਤ ਦਾ ਪਿਓ, ਸਲਾਮਤੀ ਦਾ ਸ਼ਹਿਜ਼ਾਦਾ ਹੋਵੇਗਾ। ਉਹਦੀ ਸਲਤਨਤ ਤੇ ਇਕਬਾਲ ਤੇ ਸਲਾਮਤੀ ਦੀ ਇੰਤਹਾ ਨਾ ਹੋਵੇਗੀ। ਉਹ ਦਾਊਦ ਦੇ ਤਖਤ ਤੇ ਉਹਦੀ ਮੁਮਲਕਤ ਉੱਤੇ ਅੱਜ ਤੋਂ ਹਮੇਸ਼ ਤਿਕਰ ਹੁਕਮਰਾਨ ਰਹੇਗਾ, ਤੇ ਅਦਾਲਤ ਤੇ ਸਦਾਕਤ ਨਾਲ ਉਹਨੂੰ ਕਿਆਮ ਦੇਵੇਗਾ। ਰਬੁਲ ਅਫਵਾਜ ਦੀ ਗਯੂਰੀ ਇਹ ਕਰੇਗੀ। ਹਰ ਇੱਕ ਨਸ਼ੇਬ ਉੱਚਾ ਕੀਤਾ ਜਾਵੇਗਾ, ਤੇ ਹਰ ਇੱਕ ਵਿੰਗੀ ਸ਼ੈ ਸਿੱਧੀ, ਤੇ ਹਰ ਨਾਹਮਵਾਰ ਥਾਂ ਹਮਵਾਰ ਕੀਤੀ ਜਾਵੇਗੀ, ਤੇ ਖੁਦਾਵੰਦ ਦਾ ਜਲਾਲ ਆਸ਼ਕਾਰਾ ਹੋਵੇਗਾ, ਤੇ ਸਾਰੇ ਇਨਸਾਨ ਉਹਨੂੰ ਵੇਖਣਗੇ, ਕਿਉਂ ਜੇ ਖੁਦਾਵੰਦ ਨੇ ਆਪਣੇ ਮੂੰਹੋਂ ਆਖਿਆ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਤੇ ਯੱਸੀ ਦੇ ਤਣੇ ਤੋਂ ਇੱਕ ਕੌਂਪਲ ਨਿਕਲੇਗੀ, ਤੇ ਉਹਦੀਆਂ ਜੜ੍ਹਾਂ ਤੋਂ ਇੱਕ ਬਾਰਾਵਰ ਟਹਿਣੀ ਪੈਦਾ ਹੋਵੇਗੀ, ਤੇ ਖੁਦਾਵੰਦ ਦੀ ਰੂਹ ਉਹਦੇ ਉੱਤੇ ਠਹਿਰੇਗੀ, ਹਕਮਤ ਤੇ ਖਿਰਦ ਦੀ ਰੂਹ, ਮਸਲਹਤ ਤੇ ਕੁਦਰਤ ਦੀ ਰੂਹ, ਮਾਰਫਤ ਤੇ ਖੁਦਾਵੰਦ ਦੇ ਖੌਫ ਦੀ ਰੂਹ। ਤੇ ਉਹਦੀ ਸ਼ਾਦਮਾਨੀ ਖੁਦਾਵੰਦ ਦੇ ਖੌਫ ਵਿੱਚ ਹੋਵੇਗੀ, ਤੇ ਉਹ ਨਾ ਆਪਣੀਆਂ ਅੱਖੀਆਂ ਦੇ ਵੇਖਣ ਦੇ ਮੁਤਾਬਕ ਇਨਸਾਫ ਕਰੇਗਾ, ਤੇ ਨਾ ਆਪਣੇ ਕੰਨਾਂ ਦੇ ਸੁਣਨ ਦੇ ਮੁਤਾਬਕ ਫੈਸਲਾ ਕਰੇਗਾ, ਬਲਕਿ ਉਹ ਰਾਸਤੀ ਨਾਲ ਮਸਕੀਨਾਂ ਦਾ ਇਨਸਾਫ ਕਰੇਗਾ, ਤੇ ਅਦਲ ਨਾਲ ਧਰਤੀ ਦੇ ਖਾਕਸਾਰਾਂ ਦਾ ਫੈਸਲਾ ਕਰੇਗਾ, ਤੇ ਆਪਣੀ ਜ਼ੁਬਾਨ ਦੇ ਆਸਾਂ ਨਾਲ ਧਰਤੀ ਨੂੰ ਮਾਰੇਗਾ, ਤੇ ਆਪਣੇ ਹੋਂਠਾਂ ਦੇ ਦਮ ਨਾਲ ਸ਼ਰੀਰਾਂ ਨੂੰ ਫਨਾ ਕਰ ਦੇਵੇਗਾ। ਤੇ ਉਹਦੀ ਕਮਰ ਦਾ ਪਟਕਾ ਰਾਸਤਬਾਜ਼ੀ ਹੋਵੇਗਾ, ਤੇ ਉਹਦੇ ਪਹਿਲੂ ਉੱਤੇ ਰਾਸਤਬਾਜ਼ੀ ਦਾ ਪਟਕਾ ਹੋਵੇਗਾ। ਇਸ ਲਈ ਭੇੜੀਆ ਬਰਰੇ ਦੇ ਨਾਲ ਰਵੇਗਾ, ਤੇ ਚੀਤਾ ਬੱਕਰੀ ਦੇ ਬੱਚੇ ਦੇ ਨਾਲ ਬੈਠੇਗਾ, ਤੇ ਬਛੜਾ ਤੇ ਸ਼ੇਰ ਬੱਚਾ ਤੇ ਪਲਿਆ ਹੋਇਆ ਵੱਛਾ ਰਲ ਮਿਲ ਕੇ ਰਹਿਣਗੇ, ਤੇ ਛੋਟਾ ਬਾਲ ਉਹਨਾਂ ਦੀ ਪੇਸ਼ਰੋਈ ਕਰੇਗਾ। ਉਹ ਮੇਰੇ ਸਾਰੇ ਪਾਕ ਪਹਾੜ ਉੱਤੇ ਨਾ ਨੁਕਸਾਨ ਦੇਣਗੇ, ਨਾ ਹਲਾਕ ਕਰਨਗੇ, ਕਿਉਂ ਜੇ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਏ, ਉਂਝ ਹੀ ਧਰਤੀ ਖੁਦਾਵੰਦ ਦੇ ਇਰਫਾਨ ਨਾਲ ਮਮੂਰ ਹੋਵੇਗੀ। ਮੱਤੀ। ਹੁਣ ਯਿਸੂ ਮਸੀਹ ਦੀ ਪੈਦਾਇਸ਼ ਇਸ ਤਰ੍ਹਾਂ ਹੋਈ ਵੀ ਜਦੋਂ ਉਹਦੀ ਮਾਂ ਮਰੀਅਮ ਦੀ ਮੰਗਣੀ ਯੂਸਫ ਨਾਲ ਹੋਈ, ਤੇ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਰੂਹ ਪਾਕ ਦੀ ਕੁਦਰਤ ਨਾਲ ਹਾਮਲਾ ਪਾਈ ਗਈ। ਇਸ ਲਈ ਉਹਦੇ ਸ਼ੌਹਰ ਯੂਸਫ ਨੇ, ਜਿਹੜਾ ਰਾਸਤਬਾਜ਼ ਸੀ ਤੇ ਉਹਨੂੰ ਬਦਨਾਮ ਕਰਨਾ ਨਹੀਂ ਚਾਹੁੰਦਾ ਸੀ, ਉਹਨੂੰ ਚੁੱਪ ਕੀਤੇ ਛੱਡ ਦੇਣ ਦਾ ਇਰਾਦਾ ਕੀਤਾ। ਉਹ ਇਹਨਾਂ ਗੱਲਾਂ ਨੂੰ ਸੋਚ ਹੀ ਰਿਹਾ ਸੀ ਭਈ ਖੁਦਾਵੰਦ ਦੇ ਫਰਿਸ਼ਤੇ ਨੇ ਉਹਨੂੰ ਸੁਪਨੇ ਵਿੱਚ ਵਿਖਾਈ ਦੇ ਕੇ ਆਖਿਆ, ਐ ਯੂਸਫ ਦਾਊਦ ਦੇ ਪੁੱਤਰ, ਆਪਣੀ ਬੁੱਢੀ ਮਰੀਅਮ ਨੂੰ ਆਪਣੇ ਕੋਲ ਲਿਆਉਣ ਤੋਂ ਨਾ ਡਰ, ਕਿਉਂ ਜੇ ਜੋ ਕੁਝ ਉਹਦੇ ਪੇਟ ਵਿੱਚ ਏ, ਉਹ ਰੂਹ ਪਾਕ ਦੀ ਕੁਦਰਤ ਨਾਲ ਏ। ਉਹਦੇ ਪੁੱਤਰ ਹੋਵੇਗਾ, ਤੇ ਤੂੰ ਉਹਦਾ ਨਾਂ ਯਿਸੂ ਰੱਖੀ, ਕਿਉਂ ਜੇ ਉਹ ਹੀ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤੀ ਦੇਵੇਗਾ। ਇਹ ਸਭ ਕੁਝ ਇਸ ਲਈ ਹੋਇਆ ਭਈ ਜੋ ਕੁਝ ਖੁਦਾਵੰਦ ਨੇ ਨਬੀ ਦੇ ਰਾਹੀਂ ਆਖਿਆ ਸੀ, ਉਹ ਪੂਰਾ ਹੋਵੇ, ਭਈ ਵੇਖੋ ਇੱਕ ਕੰਵਾਰੀ ਹਾਮਲਾ ਹੋਵੇਗੀ, ਤੇ ਪੁੱਤਰ ਜੰਮੇਗੀ, ਤੇ ਉਹਦਾ ਨਾਂ ਅਮਾਨੁਅਲ ਰੱਖਣਗੇ, ਜਿਹਦਾ ਤਰਜਮਾ ਹੈ ਰੱਬ ਸਾਡੇ ਨਾਲ। ਇਸ ਲਈ ਯੂਸਫ ਨੇ ਨੀਂਦਰ ਤੋਂ ਉੱਠ ਕੇ ਉਂਝ ਹੀ ਕੀਤਾ, ਜਿਵੇਂ ਖੁਦਾਵੰਦ ਦੇ ਫਰਿਸ਼ਤੇ ਨੇ ਉਹਨੂੰ ਹੁਕਮ ਦਿੱਤਾ ਸੀ, ਤੇ ਆਪਣੀ ਬੁੱਢੀ ਨੂੰ ਆਪਣੇ ਕੋਲ ਲੈ ਆਇਆ। ਤੇ ਉਦੋਂ ਤਿਕਰ ਉਹਨੂੰ ਨਾ ਜਾਣਿਆ, ਜਦੋਂ ਤਿਕਰ ਉਹਦੇ ਪੁੱਤਰ ਨਾ ਹੋਇਆ, ਤੇ ਉਹਦਾ ਨਾਂ ਯਿਸੂ ਰੱਖਿਆ। ਮੱਤੀ। ਜਦ ਯਿਸੂ ਹੈਰੋਦੀਸ ਬਾਦਸ਼ਾਹ ਦੇ ਜ਼ਮਾਨੇ ਵਿੱਚ
ਯਹੂਦੀਆ ਦੇ ਬੈਤਲਹਮ ਵਿੱਚ ਜੰਮਿਆ, ਤੇ ਵੇਖੋ ਕਈ ਮਜੂਸੀ ਪੂਰਬ ਤੋਂ ਯਰੂਸ਼ਲਮ ਵਿੱਚ ਇਹ ਆਖਦੇ ਹੋਏ ਆਏ ਭਈ ਯਹੂਦੀਆਂ ਦਾ ਬਾਦਸ਼ਾਹ ਜਿਹੜਾ ਜੰਮਿਆ ਏ ਉਹ ਕਿੱਥੇ ਹੈ, ਕਿਉਂ ਜੇ ਪੂਰਬ ਵਿੱਚ ਉਹਦਾ ਤਾਰਾ ਵੇਖ ਕੇ ਅਸੀਂ ਉਹਨੂੰ ਸਜਦਾ ਕਰਨ ਨੂੰ ਆਏ ਹਾਂ। ਇਹ ਸੁਣ ਕੇ ਹੈਰੋਦੀਸ ਬਾਦਸ਼ਾਹ ਤੇ ਉਹਦੇ ਨਾਲ ਯਰੂਸ਼ਲਮ ਦੇ ਸਾਰੇ ਸੁਣਨ ਵਾਲੇ ਘਬਰਾ ਗਏ, ਤੇ ਉਹਨੇ ਕੌਮ ਦੇ ਸਾਰੇ ਸਰਦਾਰਾਂ ਤੇ ਕਾਹਨਾਂ ਤੇ ਫਕੀਆਂ ਨੂੰ ਇਕੱਠਾ ਕਰਕੇ ਉਹਨਾਂ ਤੋਂ ਪੁੱਛਿਆ ਭਈ ਮਸੀਹ ਦੀ ਪੈਦਾਇਸ਼ ਕਿੱਥੇ ਹੋਣੀ ਚਾਹੀਦੀ ਏ। ਉਹਨਾਂ ਨੇ ਉਹਨੂੰ ਆਖਿਆ, ਯਹੂਦੀਆ ਦੇ ਬੈਤਲਹਮ ਵਿੱਚ, ਕਿਉਂ ਜੇ ਨਬੀ ਦੀ ਮਾਰਫਤ ਇੰਜ ਲਿਖਿਆ ਗਿਆ ਏ ਭਈ ਇਹ ਬੈਤਲਹਮ ਯਹੂਦਾ ਦੇ ਇਲਾਕੇ, ਤੂੰ ਯਹੂਦਾ ਦੇ ਹਾਕਮਾਂ ਵਿੱਚੋਂ ਛੋਟਾ ਬਿਲਕੁਲ ਨਹੀਂ, ਕਿਉਂ ਜੇ ਤੇਰੇ ਵਿੱਚੋਂ ਇੱਕ ਸਰਦਾਰ ਨਿਕਲੇਗਾ ਜਿਹੜਾ ਮੇਰੀ ਕੌਮ ਇਸਰਾਈਲ ਦੀ ਗੱਲਾਬਾਨੀ ਕਰੇਗਾ। ਇਹਦੇ ਉੱਤੇ ਹੈਰੋਦੀਸ ਨੇ ਮਜੂਸੀਆਂ ਨੂੰ ਹੌਲੇ ਜਿਹੇ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਭਈ ਉਹ ਤਾਰਾ ਕਿਸ ਵੇਲੇ ਵਿਖਾਲੀ ਦਿੱਤਾ ਸੀ, ਤੇ ਇਹ ਆਖ ਕੇ ਉਹਨਾਂ ਨੂੰ ਬੈਤਲਹਮ ਨੂੰ ਘੱਲਿਆ ਭਈ ਜਾ ਕੇ ਉਸ ਬੱਚੇ ਦੇ ਬਾਰੇ ਠੀਕ ਪਤਾ ਲਾਓ, ਤੇ ਜਦ ਉਹ ਮਿਲੇ ਤੇ ਮੈਨੂੰ ਵੀ ਦੱਸੋ, ਤਾਂ ਜੋ ਮੈਂ ਵੀ ਆ ਕੇ ਉਹਨੂੰ ਸਜਦਾ ਕਰਾਂ। ਉਹ ਬਾਦਸ਼ਾਹ ਦੀ ਗੱਲ ਸੁਣ ਕੇ ਟੁਰ ਗਏ, ਤੇ ਵੇਖੋ ਜਿਹੜਾ ਤਾਰਾ ਉਹਨਾਂ ਨੇ ਪੂਰਬ ਵਿੱਚ ਵੇਖਿਆ ਸੀ ਉਹ ਉਹਨਾਂ ਦੇ ਅੱਗੇ ਟੁਰਿਆ, ਇੱਥੇ ਤੀਕਰ ਭਈ ਉਸ ਥਾਂ ਦੇ ਉੱਤੇ ਜਾ ਕੇ ਰੁਕ ਗਿਆ ਜਿੱਥੇ ਉਹ ਬੱਚਾ ਸੀ। ਉਹ ਤਾਰੇ ਨੂੰ ਵੇਖ ਕੇ ਖੁਸ਼ ਹੋਏ, ਤੇ ਘਰ ਵਿੱਚ ਅੱਪੜ ਕੇ ਬੱਚੇ ਨੂੰ ਉਹਦੀ ਮਾਂ ਮਰੀਅਮ ਦੇ ਕੋਲ ਵੇਖਿਆ, ਤੇ ਉਹਦੇ ਅੱਗੇ ਸਜਦਾ ਕੀਤਾ, ਤੇ ਆਪਣੇ ਡੱਬੇ ਖੋਲ ਕੇ ਸੋਨਾ ਤੇ ਲੁਬਾਨ ਤੇ ਮੁਰ ਉਹਨੂੰ ਨਜ਼ਰ ਕੀਤਾ। ਲੂਕਾ। ਉਹ ਮੁੰਡਾ ਵੱਧਦਾ ਤੇ ਤਾਕਤ ਪਾਉਂਦਾ ਗਿਆ, ਤੇ ਸਿਆਣ ਨਾਲ ਮਾਮੂਰ ਹੁੰਦਾ ਗਿਆ, ਤੇ ਰੱਬ ਦਾ ਫਜ਼ਲ ਉਹਦੇ ਉੱਤੇ ਸੀ। ਉਹਦੇ ਮਾਂ-ਪਿਓ ਹਰ ਸਾਲ ਫਸਹ ਦੀ ਈਦ ਮਨਾਉਣ ਨੂੰ ਯਰੂਸ਼ਲਮ ਜਾਂਦੇ ਹੁੰਦੇ ਸੀ, ਤੇ ਜਦ ਉਹ 12 ਵਰ੍ਹਿਆਂ ਦਾ ਹੋਇਆ ਤੇ ਉਹ ਈਦ ਦੀ ਰਵਾਇਤ ਦੇ ਮੁਤਾਬਕ ਯਰੂਸ਼ਲਮ ਨੂੰ ਗਏ। ਜਦ ਉਹ ਉਹਨਾਂ ਦਿਨਾਂ ਨੂੰ ਪੂਰਾ ਕਰਕੇ ਪਰਤੇ, ਤੇ ਉਹ ਮੁੰਡਾ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ, ਤੇ ਉਹਦੇ ਮਾਂ-ਪਿਓ ਨੂੰ ਪਤਾ ਨਾ ਚੱਲਿਆ। ਪਰ ਇਹ ਸਮਝ ਕੇ ਭਈ ਉਹ ਜੱਥੇ ਵਿੱਚ ਹੀ ਇੱਕ ਮੰਜ਼ਲ ਅਗਾਂਹ ਨਿਕਲ ਗਏ, ਤੇ ਉਹਨੂੰ ਆਪਣੇ ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਣ ਲੱਗੇ। ਜਦ ਉਹ ਨਾ ਮਿਲਿਆ ਤੇ ਉਹਨੂੰ ਲੱਭਦਿਆਂ ਯਰੂਸ਼ਲਮ ਤੀਕਰ ਪਰਤ ਕੇ ਆਏ, ਤੇ 3 ਦਿਨਾਂ ਬਾਅਦ ਇੰਜ ਹੋਇਆ ਭਈ ਉਹਨਾਂ ਨੇ ਉਹਨੂੰ ਹੈਕਲ ਵਿੱਚ ਉਸਤਾਦਾਂ ਦੇ ਵਿਚਾਲੇ ਬੈਠੇ ਉਹਨਾਂ ਦੀ ਸੁਣਦੇ ਤੇ ਉਹਨਾਂ ਨਾਲ ਸਵਾਲ ਕਰਦੇ ਹੋਏ ਵੇਖਿਆ, ਤੇ ਜਿੰਨੇ ਉਹਦੀ ਸੁਣ ਰਹੇ ਸੀ ਉਹਦੀ ਸਿਆਣ ਤੇ ਉਹਦੇ ਜਵਾਬਾਂ ਤੋਂ ਹੈਰਾਨ ਸੀ। ਉਹ ਉਹਨੂੰ ਵੇਖ ਕੇ ਹੈਰਾਨ ਹੋਏ, ਤੇ ਉਹਦੀ ਮਾਂ ਨੇ ਉਹਨੂੰ ਆਖਿਆ, ਤੂੰ ਸਾਡੇ ਨਾਲ ਇੰਜ ਕਿਉਂ ਕੀਤਾ? ਵੇਖ, ਤੇਰਾ ਪਿਓ ਤੇ ਮੈਂ ਕੁੜਦਿਆਂ ਹੋਏ ਤੈਨੂੰ ਲੱਭਦੇ ਸੀ। ਉਹਨੇ ਉਹਨਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਲੱਭਦੇ ਸੀ? ਕੀ ਤੁਹਾਨੂੰ ਪਤਾ ਨਹੀਂ ਸੀ ਵੀ ਮੈਂ ਆਪਣੇ ਪਿਓ ਦੇ ਘਰ ਵਿੱਚ ਹੀ ਹੋਣਾ ਹੈ? ਤੇ ਯਿਸੂ ਸਿਆਣ ਤੇ ਕੱਦ ਕਾਠ ਵਿੱਚ ਤੇ ਰੱਬ ਦੀ ਤੇ ਇਨਸਾਨ ਦੀ ਮਕਬੂਲੀਅਤ ਵਿੱਚ ਵੱਧਦਾ ਗਿਆ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਉਹਨਾਂ ਲਈ ਜਿਹੜੇ ਕਾਇਮ ਰਹਿਣ ਵਾਲੇ ਲਾਮਤਨਾਹੀ ਵੱਲ ਝੁਕਾਓ ਰੱਖਦੇ ਨੇ, ਅੱਜ ਬਹੁਤ ਵੱਡੀਆਂ ਬਰਕਤਾਂ ਨੇ। ਇਸ ਤੋਂ ਪਹਿਲਾਂ ਭੱਜੀ ਉੱਠਣ ਦੇ ਦਿਨ ਦੀ ਪੂਰੀ ਲੋ ਚਮਕੇ, ਜਾਗਣ ਵਾਲਾ ਚਰਵਾਹਾ ਫਜਰ ਦੀਆਂ ਪਹਿਲੀਆਂ ਹਲਕੀਆਂ ਛਵਾਵਾਂ ਵੇਖਦਾ ਏ। ਇਸ ਲਈ ਨਬੀ ਚਰਵਾਹਿਆਂ ਲਈ ਪੀਲਾ ਸਿਤਾਰਾ ਚਮਕਿਆ। ਫਿਰ ਵੀ ਇਹਨੇ ਰਾਤ ਲੰਘਾਈ ਤੇ ਉੱਥੇ ਅਪੜਿਆ ਜਿੱਥੇ ਗੁਮਨਾਮ ਚਰਨੀ ਵਿੱਚ ਬੈਤਲਹਮ ਵਾਲਾ ਬਾਲ ਪਿਆ ਏ। ਮਸੀਹ ਸੱਚਾਈ ਦੇ ਇਨਸਾਨੀ ਕਾਸਦ, ਜਿਹੜੇ ਹਨੇਰ ਸਮਝ ਵਾਲਿਆਂ ਨੂੰ ਯਿਸੂ ਮਸੀਹ ਦੇ ਰਾਹੀਂ ਮੁਕਤੀ ਦੀ ਰਾਹ ਵਾਜ਼ਿਆ ਕਰਦੇ ਨੇ, ਜਦ ਤਿੱਕਰ ਪਈ ਗਲਤੀ ਦੀ ਰਾਹ ਦੇ ਸਵੇਰੇ ਵਿੱਚ ਫਜਰ ਦੀਆਂ ਛਵਾਵਾਂ ਨਹੀਂ ਨਿਕਲਦੀਆਂ ਤੇ ਹਸਤੀ ਦਾ ਰਹਿਨੁਮਾ ਸਿਤਾਰਾ ਨਹੀਂ ਚਮਕਦਾ। ਮਜੂਸੀਆਂ ਨੂੰ ਐਸ ਇਲਾਹੀ ਸਿਆਣ ਦੇ ਸਿਤਾਰੇ ਨੂੰ ਵੇਖਣ ਤੇ ਇਹਦੇ ਮਗਰ ਟੁਰਨ ਦੀ ਹਦਾਇਤ ਦਿੱਤੀ ਗਈ, ਜਿਹੜਾ ਅਬਦੀ ਹਮਾਂਗੀ ਦੀ ਰਾਹ ਉੱਤੇ ਚਮਕਿਆ। ਸੋਚਣ ਵਾਲਿਆਂ ਲਈ ਵੇਲਾ ਅਪੜ ਗਿਆ ਏ। ਸੱਚਾਈ, ਅਕੀਦਿਆਂ ਦੀ ਆਜ਼ਾਦੀ ਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਆਸਤਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਤੇ ਮਾਦਾ ਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਏ। ਰੱਬ ਤੋਂ ਲਾਇਲਮੀ ਹੋਰ ਈਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫਾਦਾਰੀ ਦੀ ਵਾਹਦ ਜ਼ਮਾਨਤ ਉਸ ਹਸਤੀ ਦੇ ਬਾਰੇ ਦਰੁਸਤ ਸਿਆਣ ਏ, ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਏ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤੀਕਰ ਸਲਤਨਤ ਕਰੇਗਾ। ਇੱਕ ਕਿਤਾਬ ਨਵੇਂ ਖਿਆਲਾਂ ਨੂੰ ਪੈਦਾ ਕਰਦੀ ਏ, ਪਰ ਇਹ ਉਹਨਾਂ ਨੂੰ ਛੇਤੀ ਸਮਝਣ ਵਿੱਚ ਮਦਦ ਨਹੀਂ ਕਰ ਸਕਦੀ। ਇਹ ਇੱਕ ਚੀੜੇ ਸਿਪਾਹੀ ਦਾ ਕੰਮ ਏ ਭਈ ਉਹ ਇੱਕ ਲੰਮੇ ਅੰਜੀਰ ਨੂੰ ਵੱਢੇ ਤੇ ਖਾਮ ਪੱਥਰ ਨੂੰ ਤਰਾਸ਼ੇ। ਮੁਸਤਕਬਿਲ ਦੇ ਦੌਰ ਨੂੰ ਇਹ ਲਾਜ਼ਮੀ ਵਾਜ਼ਿਆ ਕਰਨਾ ਚਾਹੀਦਾ ਏ
ਭਈ ਸੁਰਖੈਲ ਨੇ ਕੀ ਹਾਸਲ ਕੀਤਾ ਹੈ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਫਾ ਇਲਾਹੀ ਅਸੂਲ ਦੇ ਕੰਮ ਨਾਲ ਹੁਣ ਯਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਾਇਬ ਹੋ ਜਾਂਦੇ ਨੇ, ਜਿਵੇਂ ਹਨੇਰਾ ਲੂ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮੈਨੂਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਹੈ, ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਹੈ ਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਹੈ, ਜਿਵੇਂ ਮਾਜ਼ੀ ਵਿੱਚ ਇਹ ਵਾਅਦਾ ਕੀਤਾ ਗਿਆ ਸੀ। ਸਮਝ ਦੇ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਿਨਾਈ ਪਾਉਣ ਦੀ ਖਬਰ ਦੇਣ ਲਈ ਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਯਸੂ ਇੱਕ ਕੰਵਾਰੀ ਦਾ ਪੁੱਤਰ ਸੀ। ਉਹਨੂੰ ਰੱਬ ਦਾ ਕਲਾਮ ਸੁਣਾਉਣ ਲਈ ਤੇ ਇੱਕ ਅਜਿਹੀ ਸ਼ਕਲ ਵਿੱਚ ਇਨਸਾਨ ਉੱਤੇ ਜ਼ਾਹਰ ਹੋਣ ਲਈ ਚੁਣਿਆ ਗਿਆ ਸੀ ਜਿਹਨੂੰ ਉਹ ਸਮਝ ਸਕਦੇ ਤੇ ਇਹਦੇ ਨਾਲ ਨਾਲ ਉਹਦੀ ਸਮਝ ਪਾ ਸਕਦੇ। ਮਰੀਮ ਦਾ ਉਹਨੂੰ ਹਮਲ ਵਿੱਚ ਲੈਣਾ ਰੂਹਾਨੀ ਸੀ, ਕਿਉਂ ਜੇ ਬਸ ਪਾਕੀਜ਼ਗੀ ਹੀ ਸੱਚਾਈ ਤੇ ਪਿਆਰ ਨੂੰ ਰੋਸ਼ਨ ਕਰ ਸਕਦੀ ਏ, ਜਿਹੜੀ ਵਾਜ਼ਿਹ ਤੌਰ ਤੇ ਨੇਕ ਤੇ ਪਾਕ ਮਸੀਹ ਯਸੂ ਵਿੱਚ ਮੁਜੱਸਮ ਹੋ ਜਾਂਦੀ ਏ। ਉਹਨੇ ਅਲੂਹੀਅਤ ਦੀ ਆਲਾ ਕਿਸਮ ਜ਼ਾਹਰ ਕੀਤੀ ਜਿਹਨੂੰ ਇੱਕ ਜਿਸਮਾਨੀ ਸ਼ਕਲ ਹੀ ਉਸ ਦੌਰ ਵਿੱਚ ਜ਼ਾਹਰ ਕਰ ਸਕਦੀ ਸੀ। ਇੱਕ ਅਸਲੀ ਤੇ ਮਿਸਾਲੀ ਇਨਸਾਨ ਵਿੱਚ ਜਿਸਮਾਨੀ ਅੰਸਰ ਦਾਖਲ ਨਹੀਂ ਹੋ ਸਕਦਾ, ਫਿਰ ਵੀ ਇਹ ਮਸੀਹ ਏ ਜਿਹੜਾ ਆਪਣੀ ਸੂਰਤ ਉੱਤੇ ਬਣਾਏ ਗਏ ਇਨਸਾਨ ਤੇ ਰੱਬ ਦੇ ਵਿਚਕਾਰ ਇਤਫਾਕ ਜਾਂ ਰੂਹਾਨੀ ਮੁਆਹਦੇ ਨੂੰ ਬਿਆਨ ਕਰਦਾ ਏ। ਯਸੂ ਨਾਸਰੀ ਦੀ ਆਮਦ ਮਸੀਹੀ ਦੌਰ ਦੀ ਪਹਿਲੀ ਸਦੀ ਦਾ ਅਹਾਤਾ ਕਰਦੀ ਏ, ਪਰ ਮਸੀਹ ਇਬਤਦਾਈ ਵਰਿਆਂ ਜਾਂ ਅਖੀਰੀ ਦਿਨਾਂ ਦੀ ਕੈਦ ਤੋਂ ਬਗੈਰ ਏ। ਮਸੀਹੀ ਦੌਰ ਤੋਂ ਪਹਿਲੇ ਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਤੇ ਰੱਬ ਦੇ ਪਰਛਾਵੇਂ ਦੇ ਤੌਰ ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਤੇ ਫਜ਼ਲ ਦੇ ਨਾਲ ਆਇਆ ਜਿਹੜੇ ਮਸੀਹ ਯਾਨੀ ਸੱਚਾਈ ਨੂੰ ਹਾਸਲ ਕਰਨ ਲਈ ਤਿਆਰ ਸੀ। ਸਾਡੇ ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਮਸੀਹੀ ਸ਼ਿਫਾ ਦੀ ਮਸ਼ਕ ਕੀਤੀ ਤੇ ਆਪਣੇ ਤਾਲਬੇ ਇਲਮਾਂ ਨੂੰ ਇਹਦੇ ਇਲਾਹੀ ਅਸੂਲ ਦੀਆਂ ਅਮੂਮੀਆਂ ਸਿਖਾਈਆਂ, ਪਰ ਉਹਨੇ ਸ਼ਿਫਾ ਦੇ ਇਸ ਅਸੂਲ ਨੂੰ ਜ਼ਾਹਰ ਕਰਨ ਤੇ ਬਿਮਾਰੀ ਤੋਂ ਬਚੇ ਰਹਿਣ ਲਈ ਕੋਈ ਹਤਮੀ ਅਸੂਲ ਪੇਸ਼ ਨਹੀਂ ਕੀਤਾ। ਕ੍ਰਿਸਚਨ ਸਾਇੰਸ ਵਿੱਚ ਇਹ ਅਸੂਲ ਦਰਿਆਫਤ ਕਰਨ ਲਈ ਰੱਖਿਆ ਗਿਆ ਹੈ। 19ਵੀਂ ਸਦੀ ਦੇ ਅਖੀਰ ਵਿੱਚ ਮੈਂ ਕ੍ਰਿਸਚਨ ਸਾਇੰਸ ਦੇ ਇਲਾਹੀ ਕਾਨੂੰਨ ਪੇਸ਼ ਕੀਤੇ ਸੀ। ਉਹਨਾਂ ਨੂੰ ਇੱਕ ਵੱਡੀ ਅਮਲੀ ਅਜ਼ਮਾਇਸ਼ ਵਿੱਚ ਪਰਖਿਆ ਗਿਆ ਸੀ ਤੇ ਹਰ ਥਾਂ ਜਦ ਇਮਾਨਦਾਰੀ ਨਾਲ ਉਹਨਾਂ ਹਾਲਾਂ ਵਿੱਚ ਲਾਗੂ ਕੀਤਾ ਗਿਆ ਜਿੱਥੇ ਇਹਨਾਂ ਦਾ ਇਜ਼ਹਾਰ ਇਨਸਾਨੀ ਤੌਰ ਤੇ ਮੁਮਕਿਨ ਸੀ, ਤੇ ਇਸ ਸਾਇੰਸ ਨੇ ਵਿਖਾਇਆ ਭਈ ਸੱਚਾਈ ਨੇ ਆਪਣੀ ਇਲਾਹੀ ਤੇ ਸ਼ਫਾਈਆ ਅਫਾਦੀਅਤ ਵਿੱਚੋਂ ਕਿਸੇ ਇੱਕ ਨੂੰ ਵੀ ਨਹੀਂ ਖਾਧਾ ਸੀ। ਹਾਲਾਂਕਿ ਇਸ ਗੱਲ ਨੂੰ ਸਦੀਆਂ ਲੰਘ ਗਈਆਂ ਨੇ ਜਦ ਯਸੂ ਨੇ ਇਹਨਾਂ ਕਾਨੂੰਨਾਂ ਨੂੰ ਯਹੂਦਾ ਦੀ ਪਹਾੜੀ ਉੱਤੇ ਤੇ ਗਲੀਲ ਦੀ ਵਾਦੀ ਵਿੱਚ ਵਰਤਿਆ ਸੀ। ਇਹ ਸਰੀਹੀ ਅਸੂਲ ਇਮੈਨੂਅਲ ਰੱਬ ਸਾਡੇ ਨਾਲ ਏ ਹਮੇਸ਼ਾ ਦੇ ਹਾਕਮ ਦੇ ਮੁਕਾਸ਼ਫੇ ਵੱਲ ਇਸ਼ਾਰਾ ਕਰਦਾ ਏ, ਆਦਮ ਦੇ ਪੁੱਤਰ ਨੂੰ ਹਰ ਉਸ ਬਿਮਾਰੀ ਤੋਂ ਆਜ਼ਾਦ ਕਰਦਿਆਂ ਹੋਏ ਜਿਹੜਾ ਬਦਨ ਦੀ ਮਿਰਾਸ ਏ। ਕ੍ਰਿਸਚਨ ਸਾਇੰਸ ਦੇ ਰਾਹੀਂ ਮਜ਼ਹਬ ਤੇ ਦਵਾਈ ਇਲਾਹੀ ਫਿਤਰਤ ਤੇ ਜੌਹਰ ਦੇ ਨਾਲ ਇਲਹਾਮੀ ਬਣਾਏ ਜਾਂਦੇ ਨੇ, ਇਮਾਨ ਤੇ ਸਮਝ ਨੂੰ ਭਰ ਦਿੱਤੇ ਜਾਂਦੇ ਨੇ ਤੇ ਖਿਆਲ ਸਿਆਣ ਦੇ ਨਾਲ ਆਪਣੇ ਆਪ ਨੂੰ ਰੱਬ ਦੇ ਨਾਲ ਜੋੜਦੇ ਨੇ। ਜਦੋਂ ਜ਼ਾਹਰੀ ਤੌਰ ਤੇ ਮਾਦੀ ਵਜੂਦੀਅਤ ਦੀ ਹੱਦਾਂ ਦੇ ਨੇੜੇ ਮੌਤ ਦੀ ਵਾਦੀ ਦੇ ਪਰਛਾਵੇਂ ਹੇਠਾਂ ਪਹਿਲਾਂ ਤੋਂ ਖਲੋਤੇ ਹੋਏ ਮੈਂ ਇਲਾਹੀ ਸਾਇੰਸ ਵਿੱਚੋਂ ਇਹ ਸੱਚਾਈਆਂ ਸਿੱਖੀਆਂ ਨੇ ਭਈ ਸਾਰੇ ਸੱਚੇ ਬੰਦੇ ਰੱਬ ਯਾਨੀ ਇਲਾਹੀ ਸਿਆਣ ਵਿੱਚ ਨੇ ਤੇ ਇਹ ਭਈ ਹਯਾਤੀ ਸੱਚਾਈ ਤੇ ਮੁਹੱਬਤ ਕਾਦਰ ਮੁਤਲਕ ਤੇ ਅਜ਼ਲੀ ਨੇ। ਭਈ ਸੱਚਾਈ ਦਾ ਮੁਖਾਲਫ ਜਿਹਨੂੰ ਗਲਤੀ ਬਿਮਾਰੀ ਮੌਤ ਆਖਿਆ ਜਾਂਦਾ ਏ ਮਾਦੀ ਸੋਚ ਦੀ ਝੂਠੀ ਮਾਦੀ ਸਿਆਣ ਦੀ ਝੂਠੀ ਗਵਾਹੀ ਏ। ਮੇਰੀ ਇਸ ਤਲਾਸ਼ ਨੇ ਭਈ ਗਲਤ ਫਾਨੀ ਤੇ ਗਲਤ ਨਾਂ ਤੋਂ ਬੁਲਾਈ ਜਾਣ ਵਾਲੀ ਸਿਆਣ ਬਦਨ ਦੀ ਸਾਰੀ ਹਯਾਤੀਅਤ ਤੇ ਕੰਮ ਨੂੰ ਪੈਦਾ ਕਰਦੀ ਏ। ਮੇਰੀ ਸੋਚ ਨੂੰ ਨਵੀਆਂ ਰਾਵਾਂ ਉੱਤੇ ਕੰਮ ਕਰਨ ਨੂੰ ਲਾ ਦਿੱਤਾ ਤੇ ਮੇਰੀ ਇਸ ਸਲਾਹ ਦੇ ਇਜ਼ਹਾਰ ਨੂੰ ਰਹਿਨੁਮਾਈ ਦਿੱਤੀ ਭਈ ਸਿਆਣ ਦੀ ਸਾਇੰਸ ਵਿੱਚ ਸਿਆਣ ਹੀ ਸਭ ਕੁਝ ਏ ਤੇ ਮਾਦਾ ਕੋਈ ਸ਼ੈ ਨਾ ਹੋਣ ਦਾ ਇੱਕ ਬੁਨਿਆਦੀ ਅੰਸਰ ਏ। ਕ੍ਰਿਸਚਨ ਸਾਇੰਸ ਗੈਰ ਮੁਤਨਾਜ਼ਿਆ ਤੌਰ ਤੇ ਇਹ ਜ਼ਾਹਰ ਕਰਦੀ ਏ ਭਈ ਸਿਆਣ ਹੀ ਸਭ ਕੁਝ ਏ, ਭਈ ਕੱਲੀਆਂ ਅਸਲੀਅਤਾਂ ਸਿਆਣ ਤੇ ਖਿਆਲ ਨੇ। ਮੇਰੀ 3 ਵਰਿਆਂ ਦੀ ਦਰਿਆਫਤ ਦੇ ਬਾਅਦ ਮੈਂ ਅਕਲੀ ਸ਼ਿਫਾ ਦੇ ਬਾਰੇ ਮਸਲੇ ਦਾ ਹੱਲ ਲੱਭਿਆ, ਆਇਤਾਂ ਨੂੰ ਲੱਭਿਆ
ਤੇ ਥੋੜ੍ਹੀ ਬਹੁਤ ਕੁਝ ਹੋਰ ਪੜ੍ਹਾਈ ਕੀਤੀ, ਮਾਸ਼ਰੇ ਤੋਂ ਦੂਰੀ ਰੱਖੀ ਤੇ ਇੱਕ ਮੁਸਬਤ ਅਸੂਲ ਦੀ ਦਰਿਆਫਤ ਲਈ ਆਪਣਾ ਵੇਲਾ ਤੇ ਤਵਾਨਾਈ ਵਕਫ ਕੀਤੀ। ਇਹ ਤਲਾਸ਼ ਮਿੱਠੀ, ਪੁਰਸਕੂਨ ਤੇ ਆਸ ਦੇ ਨਾਲ ਖੁਸ਼ਕੁਨ ਸੀ, ਨਾ ਕੋਈ ਖੁਦਗਰਜ਼ ਤੇ ਨਾ ਹੀ ਅਫਸੁਰਦਾ ਸੀ। ਮੈਂ ਰੱਬ ਨੂੰ ਸਿਆਣਦੇ ਹਮਾਹੰਗ ਅਮਲ ਦੇ ਅਸੂਲ ਦੇ ਤੌਰ ਤੇ ਜਾਣਦਾ ਸੀ ਤੇ ਇਹ ਭਈ ਇਬਤਦਾਈ ਮਸੀਹੀ ਸ਼ਫਾ ਵਿੱਚ ਇਲਾਜ ਪਾਕ ਤੇ ਉੱਚੇ ਈਮਾਨ ਦੇ ਪਾਰੋਂ ਪੈਦਾ ਹੋ ਰਹੇ ਸੀ, ਪਰ ਮੈਂ ਇਸ ਸ਼ਫਾ ਦੀ ਸਾਇੰਸ ਲਾਜ਼ਮੀ ਜਾਣਨੀ ਸੀ ਤੇ ਮੈਂ ਇਲਾਹੀ ਮੁਕਾਸ਼ਫਾ, ਵਜ੍ਹਾ ਤੇ ਇਜ਼ਹਾਰ ਦੇ ਪਾਰੋਂ ਆਪਣੀ ਰਾਹ ਦੀਆਂ ਕਤਈ ਮੰਜ਼ਲਾਂ ਉੱਤੇ ਅਪੜਿਆ। ਮੇਰੀ ਸਮਝ ਵਿੱਚ ਸੱਚਾਈ ਦਾ ਇਨਕਸ਼ਾਫ ਹੌਲੀ-ਹੌਲੀ ਤੇ ਜ਼ਾਹਰੀ ਤੌਰ ਤੇ ਇਲਾਹੀ ਤਾਕਤ ਦੇ ਰਾਹੀਂ ਆਇਆ। ਜਦ ਇੱਕ ਨਵਾਂ ਰੂਹਾਨੀ ਖਿਆਲ ਧਰਤੀ ਉੱਤੇ ਆਉਂਦਾ ਏ ਤੇ ਯਸਾਇਆ ਦਾ ਇਲਹਾਮੀ ਕਲਾਮ ਨਵੇਂ ਸਿਰੇ ਤੋਂ ਪੂਰਾ ਹੁੰਦਾ ਏ। ਸਾਨੂੰ ਇੱਕ ਪੁੱਤਰ ਦਿੱਤਾ ਗਿਆ, ਉਹਦਾ ਨਾਂ ਅਜੀਬ ਮਸ਼ੀਰ ਹੋਵੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।